ਇੰਡੋਸ ਟੀਵੀ ਦੇ ਦਰਸ਼ਕਾਂ ਦਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ ਜੀ। ਆਸਟ੍ਰੇਲੀਆ ਤੋਂ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਆ ਆਸਟ੍ਰੇਲੀਆ ਦਾ ਜਿਹੜਾ ਮਹਾਕੁੰਭ ਆ ਖੇਡਾਂ ਦਾ, ਜਿਹਨੂੰ ਕਿ ਸਿੱਖ ਗੇਮਸ ਦੇ ਨਾਲ ਵੀ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਜਾਣਿਆ ਜਾਂਦਾ ਤੇ ਉਹਦੇ ਪਿਛੋਕੜ ਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ। ਬਹੁਤ ਅਹਿਮ ਪੜਾਅ ਦੇ ਵਿੱਚ ਇਸ ਵਾਰ ਗੇਮਸ ਜਿਹੜੀਆਂ ਹੋ ਰਹੀਆਂ ਨੇ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਐਨਜ਼ੈਕ ਕਮੇਟੀ ਜਿਹੜੀ ਕਿ ਇਸ ਸਿੱਖ ਗੇਮਸ ਦੇ ਨੂੰ ਕਰਵਾਉਣ ਦੇ ਵਿੱਚ ਅਹਿਮ ਰੋਲ ਆਪਣਾ ਪਲੇ ਕਰਦੀ ਆ, ਉਸ ਐਨਜ਼ੈਕ ਕਮੇਟੀ ਦੇ ਅੱਜ ਪ੍ਰੈਜ਼ੀਡੈਂਟ ਸਰਦਾਰ ਅਮਨਦੀਪ ਸਿੰਘ ਸਿੱਧੂ ਸਾਹਿਬ ਸਾਡੇ ਨਾਲ ਨੇ ਤੇ ਅੱਜ ਉਹਨਾਂ ਤੋਂ ਆਪਾਂ ਇਹਨਾਂ ਗੇਮਸ ਦੇ ਬਾਰੇ ਜਾਣਕਾਰੀ ਜਿਹੜੀ ਲਵਾਂਗੇ ਤੇ ਬਹੁਤ ਸਵਾਗਤ ਹੈ ਸਰਦਾਰ ਅਮਨਦੀਪ ਸਿੰਘ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਦੇ ਉੱਤੇ। ਤੇ ਭਾਜੀ ਸਭ ਤੋਂ ਪਹਿਲਾਂ ਤਾਂ ਬਹੁਤ ਤੁਸੀਂ ਵਧਾਈ ਦੇ ਪਾਤਰ ਹੋ ਕਿ ਇਸ ਵਾਰ ਜਿਹੜੀਆਂ 2019 ਦੀਆਂ ਗੇਮਸ ਨੇ ਮੈਲਬੌਰਨ ਦੇ ਵਿੱਚ ਹੋਣ ਜਾ ਰਹੀਆਂ ਇਸ ਈਸਟਰ ਦੇ ਉੱਤੇ ਤੇ ਬਹੁਤ ਵੱਡਾ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਤੇ ਲੋਕਾਂ ਵੱਲੋਂ ਵੀ ਬਹੁਤ ਵਧੀਆ ਜਿਹੜੀ ਫੀਡਬੈਕ ਆ ਉਹ ਆ ਰਹੀ ਆ। ਤੇ ਸਭ ਤੋਂ ਪਹਿਲਾਂ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਨਾ ਚਾਹੁੰਦੇ ਨੇ, ਕਿਉਂਕਿ ਮੈਨੂੰ ਲੱਗਦਾ ਵੀ ਸਭ ਤੋਂ ਵੱਡੀਆਂ ਗੇਮਸ ਨੇ, ਹੋਰ ਕਿਤੇ ਇਹ ਨਹੀਂ ਇਦਾਂ ਦੀਆਂ ਹੁੰਦੀਆਂ ਕਮਿਊਨਿਟੀ ਗੇਮਸ ਦੀ ਆਪਾਂ ਗੱਲ ਕਰੀਏ ਤੇ ਥੋੜਾ ਜਿਹਾ ਪਿਛੋਕੜ ਦੇ ਬਾਰੇ ਜ਼ਰੂਰ ਝਾਤ ਦਿਵਾਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਵੈਸੇ ਤਾਂ ਸਿੱਖ ਖੇਡਾਂ 32ਵੀਆਂ ਸਿੱਖ ਖੇਡਾਂ ਹੋ ਰਹੀਆਂ, 32 ਸਾਲ ਹੋ ਗਏ ਨੇ ਜੀ। ਤੇ ਪਹਿਲੀਆਂ ਸਿੱਖ ਖੇਡਾਂ 1987 ਦੇ ਵਿੱਚ ਐਡਲੇਡ ਦੇ ਵਿੱਚ ਸ਼ੁਰੂ ਕੀਤੀਆਂ ਸੀ, ਇੱਕ ਗੁਰੂ ਘਰ ਦੀ ਓਪਨਿੰਗ ਦੇ ਵਿੱਚ। ਅੱਛਾ। ਤੇ ਉਦੋਂ ਗੁਰੂ ਘਰ ਦੇ ਅਨਾਉਂਸਮੈਂਟ ਦੀ ਓਪਨਿੰਗ ਹੋਈ ਸੀ। ਉੱਥੇ ਹਾਕੀ ਦੀ ਟੀਮ ਸੀ, ਮਲੇਸ਼ੀਅਨ ਸਿੰਘ ਸਿੱਖ ਸੀਗੇ ਆਪਣਾ ਭਾਈਚਾਰਾ, ਉਹਨਾਂ ਨੇ ਮੈਲਬੌਰਨ ਤੋਂ ਇੱਕ ਟੀਮ ਸੱਦੀ ਸੀ ਓਪਨਿੰਗ ਦੇ ਉੱਤੇ। ਅੱਛਾ। ਤੇ ਫਿਰ ਸਿੱਖ ਫੋਰਮ ਵੀ ਕਰਾਈ ਸੀ, ਡਿਸਕਸ਼ਨ ਕੀਤੀ ਸੀ। ਉਹ ਇੰਨਾ ਕਾਮਯਾਬ ਹੋਇਆ ਜੀ ਕਿ ਮੈਲਬੌਰਨ ਵਾਲੇ ਅਗਲੇ ਸਾਲ ਸੱਦਾ ਦੇ ਗਏ ਤੁਸੀਂ ਸਾਡੇ ਆ ਜਿਓ, ਤੇ ਜਦੋਂ ਉਹਨੇ ਸੱਦਾ ਦਿੱਤਾ ਫਿਰ ਸਿਡਨੀ ਤੋਂ ਵੀ ਇੱਕ ਟੀਮ ਚਲੇ ਗਈ ਜੀ। ਇਦਾਂ ਫਿਰ ਕਰਦੇ ਅਸਲ ਜਿਹੜੀ ਸਿੱਖ ਖੇਡਾਂ ਦੀ ਵੱਡੇ ਰੂਪ ਦੇ ਵਿੱਚ ਲੈ ਕੇ ਆਏ ਆ ਉਹ ਸਾਰਾ ਸਿਹਰਾ ਬ੍ਰਿਸਬੇਨ ਜਾਂਦਾ। ਯਾਨੀ ਤੁਸੀਂ ਸਾਡਾ ਵੀ ਕਹਿ ਸਕਦੇ, ਸਾਡੇ ਬਜ਼ੁਰਗਾਂ ਦਾ ਇਹਦੇ ਵਿੱਚ ਅਹਿਮ ਰੋਲ ਮੰਨ ਸਕਦੇ ਜਿਹੜਾ ਆਰਗੇਨਾਈਜ਼ ਵੇ ਤਰੀਕਾ ਹੋਇਆ ਆਪਾਂ, ਕਿਉਂਕਿ ਪਹਿਲੀ ਵਾਰੀ ਅੱਜ ਤੱਕ ਹੋਇਆ ਨਹੀਂ ਐਡੇ ਵੱਡੇ ਸਟੇਡੀਅਮ 'ਚ। ਸਨਕੋਰਪ ਸਟੇਡੀਅਮ ਹੁੰਦਾ ਸੀ ਉਦੋਂ ਹੋਇਆ, ਬਹੁਤ ਸੇਵਾ ਕੀਤੀ। ਅਸੀਂ ਸੁਣਦੇ ਆ, ਮੈਂ ਹੈ ਨਹੀਂ ਸੀਗਾ, ਪਰ ਅੱਜ ਵੀ ਲੋਕ ਉਹਨੂੰ ਯਾਦ ਰੱਖਦੇ ਨੇ। ਸੋ ਇਦਾਂ ਫਿਰ ਟੀਮਾਂ ਦਾ ਕਾਫਲਾ ਬਣਦਾ ਗਿਆ। ਉਹ ਤੋਂ ਬਾਅਦ ਫਿਰ ਬੁਲਬੁਲਗੇ ਵਾਲਿਆਂ ਨੂੰ ਵੀ ਹੋਇਆ ਵੀ ਜਦੋਂ ਬ੍ਰਿਸਬੇਨ ਵਾਲੇ ਕਰਾ ਸਕਦੇ ਆ ਅਸੀਂ ਵੀ ਕਰਵਾਈਏ। ਜੀ। ਤਾਂ ਇਦਾਂ ਫਿਰ ਕਮਿਊਨਿਟੀਆਂ ਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਕੰਪੀਟੀਸ਼ਨ ਵੀ ਹੋਣ ਲੱਗ ਪਿਆ। ਮੈਂ ਵੱਧ ਸੇਵਾ ਕਰਨੀ ਹੈ, ਮੈਂ ਵੱਧ ਸੇਵਾ ਕਰਨੀ ਸਾਡੇ ਪਲੇਅਰ। ਸੋ ਇਦਾਂ ਚੱਲਦੀਆਂ ਜਿਹੜੇ ਮਕਸਦ ਲਈ ਸ਼ੁਰੂ ਹੋਈਆਂ ਸੀ ਉਹ ਪੂਰਾ ਹੋਣ ਲੱਗ ਗਿਆ। ਤੇ ਇਸ ਵੇਲੇ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਰੀਜਨਲ ਸਪੋਰਟਸ ਜਿਹੜਾ ਆਰਗੇਨਾਈਜੇਸ਼ਨ ਸੰਸਥਾ ਹੈ ਬਣ ਚੁੱਕੀ ਆ। ਤੇ ਇਸ ਸਾਲ ਰਿਕਾਰਡ ਤੋੜ ਟੀਮਾਂ 223 ਟੀਮਾਂ ਐਂਟਰ ਹੋਈਆਂ ਜੀ, ਜਿਹਦੇ ਵਿੱਚ ਤਕਰੀਬਨ 3500 ਪਲੇਅਰ ਖੇਡ ਰਹੇ ਨੇ। ਫਿਰ ਐਥਲੀਟ ਵੀ ਵਿੱਚ ਆ ਜਾਣੇ ਆ, 4000 ਤੋਂ ਉੱਤੇ ਕੰਮ ਪਹੁੰਚ ਜਾਣਾ। ਤੇ ਦਰਸ਼ਕਾਂ ਦਾ ਵੀ ਇਕੱਠ ਜਿਹੜਾ ਤਕਰੀਬਨ 1.5 ਲੱਖ ਤੋਂ ਉੱਤੇ ਅਸੀਂ ਮੰਨਦੇ ਆ ਜੀ। ਤਾਂ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਹੈ। ਇਸ ਵਾਰੀ ਸਰਕਾਰਾਂ ਬੜੀਆਂ ਨੋਟਿਸ ਲੈ ਰਹੀਆਂ, ਮਦਦ ਕਰ ਰਹੀਆਂ ਨੇ ਜੀ। ਤੇ ਜਿਹੜੀ ਮੈਲਬੌਰਨ ਦੀ ਕਮੇਟੀ ਹੈ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਹੈ ਉਹਨਾਂ ਦਾ। ਸਾਰਾ ਕਾਗਜ਼ ਪੱਤਰ ਚਲੋ ਅਸੀਂ ਉਹਨਾਂ ਦੀ ਗਾਈਡ ਕਰਦੇ ਹਾਂ, ਹੈਲਪ ਕਰਦੇ ਹਾਂ, ਪਰ ਕੰਮ ਸਾਰਾ ਮੈਲਬੌਰਨ ਦੀ ਕਮੇਟੀ ਕਰ ਰਹੀ ਹੈ ਗਰਾਊਂਡ ਲੈਵਲ ਤੇ। ਗਰਾਊਂਡਾਂ ਦਾ, ਰੈਫਰੀਆਂ ਦਾ, ਟਰਾਂਸਪੋਰਟ ਦਾ, ਰਿਹਾਇਸ਼ ਦਾ ਤੇ ਹੋਰ ਜਿੰਨੀ ਵੀ ਲੌਜਿਸਟਿਕਸ ਆ ਸਾਰੇ ਉਹਨਾਂ ਦਾ ਗਰਾਊਂਡ ਵਰਕ ਹੈ। ਤੇ ਬਾਕੀ ਜਿਹੜੇ ਪਲੇਅਰਾਂ ਦੀ ਰਜਿਸਟ੍ਰੇਸ਼ਨ, ਪਲੇਅਰ ਹੈਂਡਲਿੰਗ, ਰੂਲਸ ਰੈਗੂਲੇਸ਼ਨ ਉਹ ਸਾਡੀ ਜ਼ਿੰਮੇਵਾਰੀ ਹੈ। ਜਾਂ ਫਿਰ ਕੀਰਤਨ ਟੂਰ ਹੈ, ਆਰਟਸ ਹੈ, ਉਹ ਨੈਸ਼ਨਲ ਕਮੇਟੀ ਕਰਦੀ ਹੈ। ਪਰ ਵੱਡਾ ਯੋਗਦਾਨ ਮੈਲਬੌਰਨ ਦਾ ਹੈ। ਮੈਲਬੌਰਨ ਹੀ ਨਹੀਂ, ਸ਼ੈਪਰਟਨ ਤੋਂ ਵੀ ਸਾਰੇ ਵਿਕਟੋਰੀਆ ਵਾਲੇ ਰਲ ਕੇ ਉਹ ਕਰ ਰਹੇ ਨੇ। ਸੋ ਉਹਨਾਂ ਦੀ ਖੈਰ ਜਿੱਦਾਂ ਤੁਸੀਂ ਗੱਲ ਕਰ ਰਹੇ ਆ, ਸ਼ਾਇਦ ਆਪਣੇ ਬਹੁਤ ਸਾਰੇ ਦਰਸ਼ਕ ਆਸਟ੍ਰੇਲੀਆ ਵਾਲੇ ਤਾਂ ਸਮਝ ਜਾਣਗੇ ਕਿ ਸਾਡਾ ਤੇ ਮੈਲਬੌਰਨ ਦਾ ਕੀ ਫਰਕ ਆ ਹਨਾ। ਤੇ ਦੋਸਤੋ ਇਹ ਜ਼ਰੂਰ ਦੱਸ ਦਈਏ ਕਿ ਜਿਹੜੇ ਅਮਨਦੀਪ ਸਿੰਘ ਸਿੱਧੂ ਸਾਹਿਬ ਹੈਗੇ ਨੇ, ਇਹ ਐਨਜ਼ੈਕ ਕਮੇਟੀ ਜਿਹੜੀ ਨੈਸ਼ਨਲ ਕਮੇਟੀ ਆ ਉਹਦੇ ਪ੍ਰੈਜ਼ੀਡੈਂਟ ਨੇ। ਪਰ ਜਿਸ ਸ਼ਹਿਰ ਦੇ ਵਿੱਚ ਹਰ ਸਾਲ ਵੱਖਰੇ ਸ਼ਹਿਰ ਦੇ ਵਿੱਚ ਇਹ ਗੇਮਸ ਹੁੰਦੀਆਂ ਤੇ ਜਿਸ ਸ਼ਹਿਰ ਦੇ ਵਿੱਚ ਉਹ ਗੇਮ ਹੋਵੇ ਤੇ ਉੱਥੇ ਦੀ ਇੱਕ ਲੋਕਲ ਕਮੇਟੀ ਜਿਹੜੀ ਕੰਮ ਕਰਦੀ ਆ। ਹਾਂਜੀ, ਮੈਂ ਇਹਦੇ ਬਾਰੇ ਥੋੜਾ ਦੱਸ ਦਿੰਦਾ ਸਟਰਕਚਰ ਬਾਰੇ ਵੀ। ਪਹਿਲਾਂ ਹੁੰਦਾ ਸੀਗਾ ਕਿ ਬ੍ਰਿਸਬੇਨ ਗੇਮਾਂ ਆਈਆਂ, ਅਸੀਂ ਆ ਗਏ ਸੀਗਾ, ਚਲੋ ਅਸੀਂ ਕਰਾ ਲੈਂਦੇ ਹਾਂ ਜੀ, ਇਦਾਂ ਹੁੰਦੀ ਸੀ। ਪਰ ਹੁਣ ਇਹਨੂੰ ਬਹੁਤ ਹੀ ਆਰਗੇਨਾਈਜ਼ ਤਰੀਕੇ ਨਾਲ ਕੀਤਾ ਜਾਂਦਾ ਕਿਉਂਕਿ ਬਹੁਤ ਸਾਰਾ ਪੈਸਾ ਚਾਹੀਦਾ ਹੁੰਦਾ, ਟਾਈਮ ਚਾਹੀਦਾ ਹੁੰਦਾ, ਸਕਿੱਲ ਚਾਹੀਦਾ ਹੁੰਦਾ ਜੀ। ਸੋ 2015 ਜਦੋਂ ਬ੍ਰਿਸਬੇਨ ਇਹ ਗੇਮਾਂ ਹੋਈਆਂ ਸੀ, ਇਹ ਵੀ ਇੱਕ ਲੈਂਡਮਾਰਕ ਹੈ ਵੀ ਇੱਥੇ ਇਹ ਕਨਸਟੀਟਿਊਸ਼ਨ ਪਾਸ ਹੋਇਆ ਸੀ ਵੀ ਹਰੇਕ ਸਟੇਟ ਦੀ ਇੱਕ ਕਮੇਟੀ ਹੋਣੀ ਚਾਹੀਦੀ ਹੈ। ਜਿਹੜੇ ਸਟੇਟ ਦੇ ਜਿੰਨੇ ਕਲੱਬ ਹੈ ਉਹ ਸਾਰੇ ਉਹਦੇ ਮੈਂਬਰ ਹੋਣੇ ਚਾਹੀਦੇ ਆ ਜੀ। ਤੇ ਉਹ ਰਲ ਕੇ ਫਿਰ ਕਰਾਉਣ, ਨਾ ਕਿ ਇੱਕ ਕਲੱਬ ਉਸ ਸ਼ਹਿਰ ਚੋਂ ਕਰਾਵੇ।
ਜਦੋਂ ਇਹ ਫਾਰਮੂਲਾ ਐਡਲੇਡ 'ਚ ਅਪਲਾਈ ਕੀਤਾ ਗਿਆ ਤਾਂ ਉਦੋਂ ਤੋਂ ਜਿਹੜੀ ਖੇਡਾਂ ਦੀ ਨੁਹਾਰ ਹੀ ਬਦਲ ਗਈ। ਹਰੇਕ ਸਾਲ ਹੁਣ ਸਾਡੇ ਜਿਹੜੇ ਅੰਕੜੇ ਅਸੀਂ ਪੇਸ਼ ਵੀ ਕਰ ਰਹੇ ਹਾਂ, 35% ਪਲੇਅਰਾਂ ਦਾ ਵਾਧਾ ਹੋ ਰਿਹਾ ਹਰੇਕ ਸਾਲ, ਤੇ 800% ਦਰਸ਼ਕ ਵੱਧ ਰਹੇ ਨੇ। 800% ਗਰੋਥ ਹੋ ਰਹੀ ਹੈ ਖੇਡਾਂ ਦੀ, ਇਸ ਲੈਵਲ ਤੇ ਜਾ ਰਿਹਾ। ਔਰ ਇਸ ਗਰੋਥ ਨੂੰ ਦੇਖਦੇ ਦੁਨੀਆ ਭਰ ਦੇ ਵਿੱਚ ਫੋਕਸ ਬਣੀ ਹੈ ਸਾਡੀ ਇਹ ਸੰਸਥਾ ਖੇਡਾਂ, ਤੇ ਸਰਕਾਰਾਂ ਨੇ ਵੀ ਨੋਟਿਸ ਕੀਤਾ ਹੈ। ਤੇ ਪਹਿਲੀ ਵਾਰੀ ਸਿੱਖ ਖੇਡਾਂ ਦੇ ਇਤਿਹਾਸ ਦੇ ਵਿੱਚ ਮੈਲਬਨ ਦੀ ਕਮੇਟੀ ਨੇ ਬੜੀ ਸਖਤ ਮਿਹਨਤ ਕਰਕੇ 3 ਟੀਅਰ ਗਵਰਨਮੈਂਟ, ਆਸਟ੍ਰੇਲੀਆ 3 ਗਵਰਨਮੈਂਟਾਂ ਹੈ, ਇੱਕ ਕੌਂਸਲ ਲੈਵਲ ਦੀ ਜਿਹੜੀ ਮਿਊਨਿਸਪਲ ਕਮੇਟੀ ਲੈਵਲ ਦੀ, ਇੱਕ ਸਟੇਟ ਦੀ, ਇੱਕ ਸੈਂਟਰ ਦੀ। ਸੋ ਪਹਿਲੀ ਵਾਰੀ 3 ਗਵਰਨਮੈਂਟਾਂ ਨੇ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਯੋਗਦਾਨ ਪਾਇਆ। ਤਕਰੀਬਨ ਉਹਨਾਂ ਦਾ ਸਾਰਿਆਂ ਦਾ ਰਲ ਮਿਲਾ ਕੇ ਯੋਗਦਾਨ $4 ਲੱਖ ਦੇ ਕਰੀਬ ਹੋਵੇਗਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ, ਪਰ ਇਹ ਸਟਰਕਚਰ ਹੈ ਖੇਡਾਂ ਦਾ ਕਿ ਇਸ ਵੇਲੇ 87 ਕਲੱਬ ਨੇ ਆਪਣੇ, ਤੇ ਉਹਨਾਂ ਸਾਰਿਆਂ ਦੀ ਇੱਕ ਅੰਬਰੇਲਾ ਬੋਡੀ ਜਿਹੜੀ ਐਨਜ਼ੈਕ, ਜਿਹਨੂੰ ਮੈਂ ਲੀਡ ਕਰ ਰਿਹਾ, ਮੇਰੀ ਟੀਮ ਹੈ, ਜਿਹਦਾ ਕੰਮ ਸਾਰੇ ਕਲੱਬਾਂ ਦੇ ਇੰਟਰਸਟ ਨੂੰ ਦੇਖਣਾ ਵੀ ਉਹਨਾਂ ਨੂੰ ਜਸਟਿਸ ਮਿਲ ਰਿਹਾ, ਉਹਨਾਂ ਦੇ ਪਲੇਅਰ ਐਂਟਰ ਹੋ ਰਹੇ, ਟੀਮਾਂ ਐਂਟਰ ਹੋ ਰਹੀਆਂ। ਪਰ ਜਿਹੜਾ ਮੁੱਖ ਅਰੇਂਜਮੈਂਟ ਆ ਸਾਰੀ ਉਹ ਸਟੇਟ ਨੇ ਕਰਨੀ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਜਾ ਕੇ, ਉਹਨਾਂ ਨੂੰ ਕਿਤੇ ਵੀ ਲੋੜ ਪੈਂਦੀ ਆ। ਪਿਛਲੀਆਂ ਖੇਡਾਂ ਦਾ ਉਹਨਾਂ ਨੂੰ ਕੋਈ ਡਾਟਾ ਚਾਹੀਦਾ ਹੁੰਦਾ ਵੀ ਉੱਥੇ ਕਿੰਨਾ ਲੰਗਰ ਲੱਗਿਆ ਸੀ, ਉੱਥੇ ਕਿੰਨੇ ਟਰੋਫੀਆਂ ਆਈਆਂ ਸੀ, ਕਿੰਨੇ ਪਲੇ, ਉਹ ਸਾਰਾ ਹੁਣ ਸਾਡੇ ਕੋਲ ਅਸੀਂ ਉਹਨਾਂ ਨੂੰ ਉਹ ਦੇਈਦਾ। ਸਪੋਰਟ ਅਸੀਂ 100% ਸਪੋਰਟ, ਹਰੇਕ ਹਫ਼ਤੇ ਸਾਡੀਆਂ ਮੀਟਿੰਗਾਂ ਹੁੰਦੀਆਂ ਨੈਸ਼ਨਲ ਕਮੇਟੀ ਦੀਆਂ। ਹੁਣ ਗੇਮਾਂ ਤੱਕ ਸਾਡੀਆਂ 3 ਵੀ ਹੁੰਦੀਆਂ। ਅੱਜ ਵੀ ਮੀਟਿੰਗ ਹੈ, ਹੁਣ ਉੱਧਰ ਚੱਲ ਰਹੀ ਹੈ ਡਰੱਗ ਦੇ ਮਸਲੇ ਦੇ ਵਿੱਚ, ਜਿਹੜਾ ਆਪਾਂ ਕਿੱਦਾਂ ਅਪਰੋਚ ਕਰਨਾ। ਸੋ ਜੁਆਇੰਟ ਮੀਟਿੰਗ ਚੱਲਦੀ, ਸਾਡੀ ਜੁਆਇੰਟ ਮੀਟਿੰਗਾਂ ਚੱਲਦੀਆਂ ਇੱਦਾਂ। ਇਹਦੇ ਨਾਲ ਕੀ ਹੁੰਦਾ ਕਿ ਸਾਰੇ ਆਸਟ੍ਰੇਲੀਆ ਦਾ ਜਿਹੜਾ ਸਟਰਕਚਰ ਹੈ, ਕਲੱਬ ਹੈ, ਉਹਨਾਂ ਨੂੰ ਗੇਮਾਂ ਤੋਂ ਜਾਣ ਤੋਂ ਪਹਿਲਾਂ ਹੀ ਪਤਾ ਹੁੰਦਾ ਵੀ ਉੱਥੇ ਕੀ ਮਿਲਣਾ, ਕੀ ਹੋਣਾ, ਕਿਹੜੇ ਰੂਲ ਹੈ। ਹੁਣ ਕਮਿਊਨੀਕੇਸ਼ਨ ਬੜੀ ਜ਼ਰੂਰੀ ਹੈ, ਇਹ ਰੋਲ ਐਨਜ਼ੈਕ ਸਾਡੀ ਬੋਡੀ ਅਦਾ ਕਰਦੀ। ਤੇ ਜਿੱਦਾਂ ਤੁਸੀਂ ਹੁਣੇ ਡਰੱਗਸ ਦੀ ਗੱਲ ਕੀਤੀ ਹੈ, ਪਿਛਲੀਆਂ ਗੇਮਸ ਵੈਸੇ ਬਹੁਤ ਸਾਲਾਂ ਤੋਂ ਇਹ ਹੋ ਰਿਹਾ ਆ ਵੀ ਦੇਖਦੇ ਵੀ ਆਏ ਆ, ਕੋਈ ਇੱਕ ਦਹਾਕੇ ਤੋਂ ਮੈਂ ਵੀ ਜੁੜਿਆ ਹੋਇਆ ਇਹਨਾਂ ਗੇਮਸ ਦੇ ਨਾਲ, ਕਿ ਦੇਖਦੇ ਆਏ ਆ ਕਿ ਨਸ਼ਿਆਂ ਦੇ ਵਿਰੁੱਧ ਬੜਾ ਕੁਝ ਕੀਤਾ ਗਿਆ। ਪਰ ਲਾਸਟ ਟਾਈਮ ਜਿਹੜਾ ਲਾਸਟ ਗੇਮਸ ਹੋਈਆਂ ਆ ਆਪਣੇ ਸਿਡਨੀ ਦੇ ਵਿੱਚ, ਉੱਥੇ ਬੜਾ ਇਹ ਹੋਇਆ ਹੈ ਕਿ ਤੁਸੀਂ ਜਿਹੜਾ ਬੈਨ ਕੀਤਾ, ਤੇ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਬਹੁਤ ਵਧੀਆ ਉਹਦਾ ਰੁਝਾਨ ਮਿਲਿਆ ਉਸ ਗੱਲ ਦਾ। ਇਸ ਵਾਰ ਕੀ ਕੀਤਾ ਜਾ ਰਿਹਾ ਆ ਕਿ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਖਿਡਾਰੀਆਂ? ਇਹਦੀ ਪਿਛੋਕੜ ਇਹ ਆ ਕਿ ਜਦੋਂ ਬੁਲਬੁਲ ਕੇ ਖੇਡਾਂ ਹੋਈਆਂ ਤਾਂ ਸਾਡੇ ਡਾਕਟਰ ਅਮਰਜੀਤ ਸਿੰਘ ਮੋਰ ਤੇ ਕਿਰਪਾਲ ਸਿੰਘ ਖੁਣਖੁਣ ਨੇ ਇਹ ਕਿਹਾ ਸੀਗਾ ਵੀ ਅਸੀਂ ਡਰੱਗ ਟੈਸਟ ਕਰਨੇ ਆ। ਉਦੋਂ ਮਨਜੀਤ ਸਿੰਘ ਮੋਪਾ ਰਾਏ ਹੁਣੀ ਪ੍ਰੈਜ਼ੀਡੈਂਟ ਸੀਗੇ ਤੇ ਮੈਂ ਨੁਮਾਇੰਦਗੀ ਕਰਦਾ ਸੀਗਾ ਆਪਣੇ ਕਲੱਬ ਵੱਲੋਂ। ਤੇ ਜਦੋਂ ਮੈਂ ਦੱਸਿਆ ਵੀ ਅਸੀਂ ਬਜਟ ਰੱਖਿਆ ਆ ਤਾਂ ਮੋਪਾ ਰਾਏ ਸਾਹਿਬ ਨੇ ਬੜੀ ਇਹਦੀ ਖੁਸ਼ੀ ਮਨਾਈ, ਔਰ ਬੜੀ ਪੋਜ਼ਿਟਿਵਲੀ ਉਹਨਾਂ ਨੇ ਇਹ ਸਾਰਾ ਪਾਸ ਕੀਤਾ, ਪਾਲਿਸੀ ਬਣਾਈ, ਅਸੀਂ ਰਲ ਕੇ ਬਣਾਈ। ਤੇ ਪਹਿਲਾ ਟੈਸਟ ਬੁਲਬੁਲ ਕੇ ਹੋਇਆ ਸੀ 2015 ਚ ਜੀ। ਉਹਦੇ ਚੱਲਦੇ ਆ ਟੈਸਟ, 16 ਚ ਬ੍ਰਿਸਬਨ ਵੀ ਹੋਇਆ, 17 ਚ ਐਡਲੇਡ ਵੀ ਹੋਇਆ। ਐਡਲੇਡ 2 ਜਾਂ 3 ਪਲੇਅਰ ਫੜੇ ਗਏ ਤੇ ਉਸ ਨੂੰ ਫਿਰ ਰਿਫਾਈਨ ਕਰੀ ਗਏ, ਹੋਰ ਡਰੱਗ ਐਡ ਕਰੀ ਗਏ ਵਿੱਚ, ਉਹਦੇ ਕਲੌਜ਼ ਪਾਈ ਗਏ। ਤਾਂ ਜੋ ਪਿਛਲੇ ਸਾਲ ਸਿਡਨੀ ਚ ਹੋਇਆ ਉਹ ਬਹੁਤ ਅਨਫੋਰਚੂਨੇਟ ਸੀਗਾ। ਮਤਲਬ ਉਹ ਕੋਈ ਵੀ ਅਸੀਂ ਦਿਲੋਂ ਨਹੀਂ ਸੀ ਚਾਹੁੰਦਾ, ਦਰਸ਼ਕ ਨਹੀਂ ਸੀ ਚਾਹੁੰਦੇ, ਖੇਡਾਂ ਨਹੀਂ ਚਾਹੁੰਦੀਆਂ ਇਹ ਚੀਜ਼। ਪਰ ਅਖੀਰ ਨੂੰ ਸਿਚੁਏਸ਼ਨ ਸਾਡੇ ਮੂਹਰੇ ਇਹ ਸੀ ਕਿ ਸਾਨੂੰ ਕੌੜਾ ਘੁੱਟ ਭਰਨਾ ਪੈਣਾ ਸੀ, ਕਿਉਂਕਿ ਇੱਕ ਸ਼ਹਿਰ ਕਿੰਨੇ ਲੱਖ ਡਾਲਰ ਖਰਚਦਾ ਆ, ਕਿੰਨਾ 2 ਸਾਲ ਨੱਠਦਾ ਭੱਜਦਾ, ਦਰਸ਼ਕ ਆਉਂਦੇ ਆ, ਮਿਲੀਅਨਸ ਆਫ ਡਾਲਰ ਜਿਹੜੇ ਲੱਗੇ ਹੁੰਦੇ ਆ ਉੱਥੇ ਤੱਕ ਪਹੁੰਚਣ ਦੇ। ਫਿਰ ਅਖੀਰ ਨੂੰ ਉਹਨਾਂ ਨੂੰ ਫਾਈਨਲ ਮੈਚ ਦੇਖਣਾ ਨਾ ਮਿਲੇ ਤਾਂ ਇੱਕ ਬਹੁਤ ਵੱਡਾ ਇਹ ਸਟੈਪ ਸੀਗਾ। ਕਮੇਟੀ 2 ਘੰਟੇ ਬੈਠੀ ਇਸ ਮੁੱਦੇ ਤੇ, ਹਾਲਾਂਕਿ ਬਾਹਰ 35-40 ਡਿਗਰੀ ਤਾਪਮਾਨ ਸੀਗਾ, ਪਰ ਫਿਰ ਜੋ ਕਮੇਟੀ ਨੇ ਡਿਸੀਜਨ ਕੀਤਾ ਐਜ਼ ਅ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਉਹਨੂੰ ਐਕਸੀਕਿਊਟ ਕੀਤਾ। ਕਿਉਂ ਮੇਰਾ ਇਕੱਲੇ ਦਾ ਡਿਸੀਜਨ ਨਹੀਂ ਸੀਗਾ, ਕਮੇਟੀ ਦਾ ਸੀ, ਡਾਕੂਮੈਂਟਡ ਹੈ, ਪਰ ਐਜ਼ ਅ ਮੁੱਖ ਹੋਣ ਦੇ ਕਾਰਨ ਉਹ ਮੈਨੂੰ ਡਿਲੀਵਰ ਕਰਨਾ ਪੈਣਾ ਸੀ, ਮੈਂ ਕੀਤਾ ਵੀ ਹੈ। ਤੇ ਇਸ ਕਰਕੇ ਜੇ ਉਹ ਨੈਗੇਟਿਵ ਵੀ ਆਉਂਦੀ ਹੈ ਤਾਂ ਵੀ ਮੇਰੇ ਤੇ ਆਉਂਦੀ ਹੈ, ਉਸ ਵੇਲੇ ਆਈ ਵੀ ਹੈ। ਤੇ ਜੇ ਹੁਣ ਉਹ ਤੋਂ ਬਾਅਦ ਪੋਜ਼ਿਟਿਵ ਹੁੰਦੀ ਹੈ ਤਾਂ ਮੈਂ ਇਸ ਦਾ ਸਿਹਰਾ ਨਹੀਂ ਲੈਂਦਾ, ਕਿਉਂਕਿ ਇਹ ਜਿਹੜਾ ਸਾਰੇ ਤੱਤ ਪੜਚੋਲ ਕੇ ਉਹ ਨਤੀਜੇ ਤੇ ਪਹੁੰਚੇ ਸੀ, ਉਹ ਕਿਸੇ ਮੇਰੇ ਇਕੱਲੇ ਦਾ ਡਿਸੀਜਨ ਨਹੀਂ ਸੀ। ਸੋ ਪਰ ਇਸ ਵਾਰੀ ਜੋ ਹੋ ਰਿਹਾ, ਹੁਣ ਵੀ ਅੱਜ ਵੀ ਮੀਟਿੰਗ ਚੱਲ ਰਹੀ ਹੈ, ਪਿਛਲੇ ਹਫਤੇ ਵੀ ਸੀ, ਡਰੱਗ ਪਾਲਿਸੀ ਅਪਡੇਟ ਵੀ ਕੀਤੀ ਗਈ ਹੈ। ਸਾਨੂੰ ਫੋਲੋ ਕਰਕੇ ਪੰਜਾਬ ਦੀਆਂ ਦੋਨੋਂ ਫੈਡਰੇਸ਼ਨਾਂ ਨੇ ਟੈਸਟ ਕੀਤੇ, 70-80 ਪਲੇਅਰ ਬੈਨ ਕਰ ਦਿੱਤੇ ਆ। ਕੈਨੇਡਾ 'ਚ ਵੀ ਟੈਸਟ ਹੋਣ ਲੱਗ ਗਏ ਨੇ। ਸੋ ਇੱਕ ਜਿਹੜਾ ਉਹ ਡਿਸੀਜਨ ਸੀਗਾ ਸਿਡਨੀ ਵਾਲਾ, ਉਹ ਇੱਕ ਵੇਕਅਪ ਕਾਲ ਸੀਗੀ। ਤੇ ਇੱਕ ਨਾ ਕਹਿੰਦੇ ਕਿ ਕੂੜ ਕੀ ਪਾਲ, ਜਿਹਦਾ ਕੂੜ ਦੀ ਜਿਹੜੀ ਪੜਦਾ ਟੁੱਟਿਆ ਤੇ ਇੱਕ ਐਗਜ਼ਾਮਪਲ ਬਣ ਗਈ, ਹੋ ਸਕਦਾ
ਔਰ ਬਹੁਤ ਹੌਸਲਾ ਮਿਲਿਆ ਪ੍ਰਬੰਧਕਾਂ ਨੂੰ ਤੇ ਉਹਦੇ ਨਾਲ ਹੁਣ ਹੋਣ ਲੱਗੇ ਐਟਲੀਸਟ ਐਜੂਕੇਸ਼ਨ ਹੋਈ ਪਈ ਇਟਸ ਅ ਵੈਰੀ ਬਿਗ ਪ੍ਰੋਬਲਮ ਐਂਡ ਸਮਬਡੀ ਇਜ਼ ਡੂਇੰਗ ਸਮਥਿੰਗ ਡੂਇੰਗ ਅਬਾਊਟ ਇਟ, ਹੈ ਨਾ ਜੀ। ਤੇ ਹੁਣ ਉਹ ਟੈਸਟ ਹੁੰਦੇ, ਮੈਨੂੰ ਲੱਗਦਾ ਹਜੇ 2-4 ਸਾਲ ਲੱਗਣਗੇ ਇਸ ਨੂੰ ਪਰਪੱਕ ਹੁੰਦਿਆਂ ਨੂੰ, ਮੈਚੁਰ ਹੁੰਦਿਆਂ ਨੂੰ। ਤੇ ਉਹ ਤੋਂ ਬਾਅਦ ਫਿਰ ਇੱਕ ਕਬੱਡੀ ਮੈਨੂੰ ਲੱਗਦਾ ਫਿਰ ਆਪਣੇ ਇੱਕ ਵਧੀਆ ਲੈਵਲ ਮਕਾਮ ਤੱਕ ਆਏਗੀ ਤੇ ਫਿਰ ਪ੍ਰਫੁੱਲਤ ਹੋਣੀ ਸ਼ੁਰੂ ਹੋਣੀ। ਹੁਣ ਜਿੱਦਾਂ ਤੁਹਾਡੀ ਮੈਂ ਗੱਲ ਦੇ ਇੱਥੇ ਦੇਖਦਾ ਇਹਦੇ ਵਿੱਚੋਂ ਹੀ ਕਿ ਇਹਦਾ ਮਤਲਬ ਆ ਵੀ ਕਬੱਡੀ ਜਿਹੜੀ ਨਿਗਾਰ ਵੱਲ ਜਾ ਰਹੀ ਆ, ਪਰ ਇਹਦੇ ਵਿੱਚ ਜਿੱਦਾਂ ਲਾਸਟ ਟਾਈਮ ਦੀ ਤੁਸੀਂ ਕਾਫੀ ਬਰੀਅਰ ਦੱਸੀ ਹਿਸਟਰੀ, ਉਦੋਂ ਇਹ ਗੱਲ ਵੀ ਹੋਈ ਕਿ ਐਨਜ਼ਕ ਜਿਹੜੀ ਕਮੇਟੀ ਆ ਵੈਸੇ ਬਹੁਤ ਕੰਮ ਕਰਦੀ ਆ, ਪਰ ਇਹ ਜ਼ਿਆਦਾ ਜਿਹੜਾ ਜ਼ੋਰ ਆ ਉਹ ਕਬੱਡੀ ਦੇ ਉੱਤੇ ਦੇ ਦਿੱਤਾ ਜਾਂਦਾ ਵੀ ਬਾਕੀ ਜਿਹੜੀਆਂ ਗਰਾਊਂਡਸ ਜਾਂ ਤਾਂ ਬਹੁਤ ਦੂਰ ਹੁੰਦੀਆਂ ਆ, ਮੇਨ ਗਰਾਊਂਡ ਨਹੀਂ ਉੱਥੇ ਹੁੰਦੀਆਂ, ਹੋਰ ਜਿਹੜੇ ਪਲੇਅਰ ਆ ਉਹਨਾਂ ਦੀ ਅਕਸਰ ਇਹ ਸ਼ਿਕਾਇਤ ਹੁੰਦੀ ਆ। ਹੁਣ ਐਨਜ਼ਕ ਇਸ ਬਾਰੇ ਕੀ ਕੋਈ ਨਵਾਂ ਡਿਸੀਜਨ ਕਰ ਰਹੀ ਆ ਵੀ ਉਹਨਾਂ ਨੂੰ ਵੀ ਪ੍ਰਫੁੱਲਤ ਹੋਰ ਗੇਮਸ ਨੂੰ ਵੀ ਕੀਤਾ? ਦੇਖੋ ਸੁਭਾਵਿਕ ਹੀ ਹੈ ਕਿ ਇੱਕ ਤਾਂ ਮਾਂ ਨਾਲ ਬਹੁਤ ਪਿਆਰ ਹੁੰਦਾ, ਸੋ ਇਸ ਕਰਕੇ ਆਪਾਂ ਕਹਿੰਦੇ ਨਾ ਕਬੱਡੀ ਸਾਡੀ ਮਾਂ ਖੇਡ ਹੈ, ਸਾਡੀ ਆਪਣੀ ਆ, ਸਾਡੇ ਪੰਜਾਬ ਚੋਂ ਮਤਲਬ ਉੱਠੀ ਆ ਨਾ। ਤੇ ਸਾਡਾ ਮੈਂ ਕਬੱਡੀ ਖੇਡਦਾ ਨਹੀਂ, ਮੈਂ ਫੁੱਟਬਾਲ ਖੇਡਦਾ, ਪਰ ਫਿਰ ਵੀ ਮਾਂ ਨਾਲ ਪਿਆਰ ਹੁੰਦਾ ਹੈ ਨਾ। ਸੋ ਇਸ ਕਰਕੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਹੈ ਕਿ ਆਪਣੀ ਜਿਹੜੀ ਮੂਲ ਖੇਡ ਹੈ ਉਹਨੂੰ ਅਸੀਂ ਪ੍ਰਫੁੱਲਤ ਕਰੀਏ। ਹੁਣ ਅਸੀਂ ਪਿਛਲੇ ਸਾਲ ਹਾਕੀ ਤੇ ਬਹੁਤ ਕੰਮ ਕੀਤਾ ਤੇ ਸਾਡੇ ਕੋਲ ਇਹ ਸਿਚੁਏਸ਼ਨ ਆ ਗਈ ਤੇ ਹਾਕੀ ਦੀਆਂ 5 ਟੀਮਾਂ ਹੀ ਰਹਿ ਗਈਆਂ ਸੀ। ਹੁਣ ਅਸੀਂ ਪਾਲਿਸੀਆਂ ਬਦਲ ਕੇ ਲਿਆਂਦੀਆਂ ਤਾਂ ਹੁਣ ਇਸ ਵਾਰੀ ਰਿਕਾਰਡ ਤੋੜ 22 ਟੀਮਾਂ ਨੇ। ਅੱਛਾ। ਆਸਟ੍ਰੇਲੀਆ ਦੇ ਵਿੱਚੋਂ ਥੋੜੀਆਂ ਬਾਹਰੋਂ ਆ ਰਹੀਆਂ, ਪਰ ਆਸਟ੍ਰੇਲੀਆ ਚੋਂ 17 ਟੀਮਾਂ ਨੇ। ਸੋ ਕਬੱਡੀ ਨੂੰ ਵੀ ਅਸੀਂ ਜੋ ਉਹਦੇ ਵਿੱਚ ਉਣਤਾਈਆਂ ਆਈਆਂ ਨੇ ਉਸ ਨੂੰ ਅਸੈਸਮੈਂਟ ਕੀਤੀ ਜਾ ਰਹੀ ਆ, ਪੂਰੇ ਕੋਆਰਡੀਨੇਟਰ ਲੱਗੇ ਹੋਏ ਨੇ ਉੱਤੇ ਜਿਹੜੇ ਕਿ ਬਹੁਤ ਵੱਡੇ ਕੁਆਲੀਫਾਈਡ ਬੰਦੇ ਨੇ ਤੇ ਉਹ ਲਾਇਰ ਨੇ, ਅਸੈਸਮੈਂਟ ਕਰ ਰਹੇ ਨੇ ਸਾਰੇ, ਅਸੀਂ ਪੁਰਾਣੇ ਸੀਨੀਅਰ ਬੰਦੇ ਵੀ ਉਹਦੇ ਵਿੱਚ ਨੇ, ਮੀਟਿੰਗਾਂ ਹੁੰਦੀਆਂ। ਸੋ ਉਹਦੇ ਵਿੱਚੋਂ ਅਸੀਂ ਇਹ ਦੇਖਣਾ ਵੀ ਅਸੀਂ ਜੋ ਇਸ ਵੇਲੇ ਮੈਂ ਇਹ ਕਹਿੰਦਾ ਵੀ ਕਬੱਡੀ ਅਨਆਰਗੇਨਾਈਜ਼ਡ ਹੈ, ਇਹਨੂੰ ਅਸੀਂ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਵੀ ਖੇਡਾਂ ਹੁੰਦੀਆਂ ਉਸ ਪੱਧਰ ਤੇ ਜਦੋਂ ਆ ਗਈ ਨਾ ਆਰਗੇਨਾਈਜੇਸ਼ਨ, ਉਹ ਫਿਰ ਲਾਂਚ ਕਰੇਗੀ, ਉਹ ਵੀ ਇੱਕਦਮ ਪੀਕ ਕਰੇਗੀ, ਜ਼ਿਆਦਾ ਹੋਏਗੀ। ਸੋ ਕਬੱਡੀ ਦੇ ਜਿਹੜਾ ਫੋਕਸ ਹੈ ਉਹ ਇਸ ਕਰਕੇ ਰੱਖਦੇ ਸਾਡੀ ਮੂਲ ਖੇਡ ਹੈ ਤੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ, ਹੁਣ ਸੌਕਰ ਹੈ, ਫੁੱਟਬਾਲ ਹੈ, ਉਹ ਵੀ ਬਹੁਤ ਖੇਡਦੇ ਨੇ, ਸਾਰਿਆਂ ਨਾਲੋਂ ਵੱਧ ਜਿਹੜੀ ਸ਼ਮੂਲੀਅਤ ਹੈ ਫੁੱਟਬਾਲ ਦੀ ਹੈ, ਸੌਕਰ ਦੀ, ਹਨਾ। ਉਹ ਹਰ ਬੰਦਾ ਖੇਡਦਾ ਤੇ ਉਹ ਸ਼ਿਕਾਇਤ ਵੀ ਉਹੀ ਕਰਦੇ ਆ ਕਿ ਸਾਡੀ ਸ਼ਮੂਲੀਅਤ ਜ਼ਿਆਦਾ ਬਣਦੀ ਹੈ, ਉਹਨਾਂ ਦੀ ਬਣਦੀ ਹੈ, ਕਿਉਂਕਿ ਜਿਹੜਾ 80% ਰਿਸੋਰਸਿਸ ਦੀ ਕਬੱਡੀ ਤੇ ਲਾ ਦਿੰਦੇ ਆ, ਉੱਥੇ ਫੋਕਸ ਉਹਨੂੰ ਰੱਖਦੇ ਆ। ਕਈ ਵਾਰੀ ਬਾਕੀ ਟੀਮਾਂ ਨੈਗਲੈਕਟ ਹੋ ਜਾਂਦੀਆਂ, ਬਾਕੀ ਸਪੋਰਟਸ ਨੈਗਲੈਕਟ ਹੋ ਜਾਂਦੀਆਂ, ਹਨਾ। ਤੇ ਇਹਦੇ ਬਾਰੇ ਅਸੀਂ ਕਰ ਰਹੇ ਹਾਂ ਕਿ ਇੱਕ ਤਾਂ ਬਾਕੀ ਖੇਡਾਂ ਦੇ ਵਿੱਚ ਬੈਠਣ ਦਾ ਥੋੜਾ ਜਿਹਾ ਪ੍ਰਬੰਧ ਉਹਨਾਂ ਦੇ ਗਰਾਊਂਡਾਂ ਦੇ ਦੁਆਲੇ, ਇਸ ਵਾਰੀ ਇਹ ਵੀ ਪ੍ਰਪੋਜ਼ ਕੀਤਾ ਕਿ ਥੋੜੀ ਕਮੈਂਟਰੀ ਵੀ ਸ਼ੁਰੂ ਕੀਤੀ ਜਾਵੇ, ਪਰ ਸਾਨੂੰ ਹਜੇ ਕਮੈਂਟੇਟਰ ਇਸ ਸਾਲ ਮਿਲੇ ਨਹੀਂ, ਪਰ ਸ਼ਾਇਦ ਅਸੀਂ ਅਗਲੇ ਸਾਲ ਫੁੱਟਬਾਲ ਦੇ ਕਮੈਂਟੇਟਰ ਵੀ ਲਿਆਈਏ, ਕਿਉਂਕਿ ਲੋਕਾਂ ਨੂੰ ਥੋੜਾ ਸੁਣਨ ਦਾ ਵੀ ਹੁੰਦਾ, ਦਰਸ਼ਕਾਂ ਨੂੰ ਤਾਂ। ਸੋ ਅਸੀਂ ਇਦਾਂ ਦੀਆਂ ਪਾਲਿਸੀਆਂ ਤੇ ਕੰਮ ਕਰ ਰਹੇ ਹਾਂ ਜਿਹਦੇ ਨਾਲ ਕਿ ਉਹਨਾਂ ਖੇਡਾਂ ਵੱਲ ਵੀ ਦਰਸ਼ਕ ਖਿੱਚੇ ਜਾਣ ਤੇ ਉੱਥੇ ਬੈਠਣ, ਦੇਖਣ, ਸੁਣਨ, ਐਂਟਰਟੇਨਮੈਂਟ ਉਹਨਾਂ ਦੀ ਮੈਚ ਦੇਖਦੇ ਹੋਵੇ ਤੇ ਇਹਦੇ ਨਾਲ ਉਹਨਾਂ ਦਾ ਜਿਹੜਾ ਕਿ ਸਾਰੀਆਂ ਖੇਡਾਂ ਨੂੰ ਧਿਆਨ ਮਿਲੇ। ਅਸੀਂ ਸਾਡੇ ਜ਼ਿਹਨ 'ਚ ਅਸੀਂ ਇਹ ਆਲਰੇਡੀ ਇੱਥੇ ਕੰਮ ਚੱਲ ਰਿਹਾ ਜੀ। ਜਿੱਦਾਂ ਸਿੱਖ ਗੇਮਸ ਆ, ਸਿੱਖ ਗੇਮਸ ਦਾ ਮਤਲਬ ਕਿ ਸਿੱਖੀਜ਼ਮ ਦੀ ਮੂਲ ਭਾਵਨਾ ਹੈਗੀ ਇਹਦੇ ਵਿੱਚ, ਕਿ ਥੋੜਾ ਜਿਹਾ ਤੁਸੀਂ ਇਹ ਵੀ ਜ਼ਰੂਰ ਚਾਨਣਾ ਪਾਓ ਕਿ ਜਿਹੜਾ ਇੱਕ ਕੀਰਤਨ ਦੇ ਬਾਰੇ ਤੁਸੀਂ ਹਰ ਸ਼ਹਿਰ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਮਿਸਾਲ ਲੈ ਕੇ ਜਾਂਦੇ ਹੋ, ਜਿਵੇਂ ਕਿ 올림픽 ਕਾਮਨਵੈਲਥ ਗੇਮਸ ਦੀ ਮਿਸਾਲ ਹੈ, ਤੁਸੀਂ ਕੀਰਤਨ ਦੀ ਮਿਸਾਲ, ਇਹ ਵੀ ਇੱਕ ਨਵਾਂ ਉਪਰਾਲਾ ਹੈ, ਪਿਛਲੇ ਸਾਲ ਤੋਂ ਹੀ ਸ਼ਾਇਦ ਇਹ ਸ਼ੁਰੂ ਹੋਇਆ, ਕਿ ਉਹਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈਗਾ। ਇਹਦੇ ਬਾਰੇ ਵੀ ਥੋੜੀ ਜਿਹਾ ਵਿਸਤਾਰ ਨਾਲ ਦੱਸੋ ਵੀ ਕੀ ਹੈਗਾ ਅਸਲ ਦੇ ਵਿੱਚ, ਕੀ ਲੋੜ ਹੈਗੀ ਹੈ? ਇਹ ਜਿਹੜੀ ਸਿੱਖ ਖੇਡਾਂ ਦਾ ਕੀਰਤਨ ਹੈ ਜੀ, ਇਹ ਅਸੀਂ ਕਾਫੀ ਚਿੰਤਨ ਕੀਤਾ ਕਿ ਜਿਹੜੀ ਆਪਣੀ ਸਾਡੀ ਸੰਸਥਾ ਹੈ ਜੀ, ਸਿੱਖੀ ਨਾਲ ਡਾਇਰੈਕਟਲੀ ਰਿਲੇਟਡ ਹੈ, ਸਿੱਖ ਗੇਮਸ ਹੈ, ਤੇ ਇਹਦਾ ਅਕਸ਼ ਹੋਰ ਵਧੀਆ ਬਣਾਉਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਤੇ ਸਿਰਫ ਇਹ ਸਿੱਖ ਖੇਡਾਂ 6 ਸ਼ਹਿਰਾਂ ਤੱਕ ਸੀਮਤ ਸੀ ਕਿ ਇਹਨਾਂ 6 ਸ਼ਹਿਰਾਂ ਦੇ ਵਿੱਚ ਹੀ ਹੋਣੀ ਹੈ ਜੀ, ਤੇ ਜਿਹੜਾ ਬਾਕੀ ਕਲੱਬ ਨੇ, ਰੀਜਨਲ ਇਲਾਕੇ ਨੇ, ਪਿੰਡੂ ਇਲਾਕੇ ਨੇ ਆਸਟ੍ਰੇਲੀਆ ਦੇ, ਉੱਥੇ ਤਾਂ ਕਦੇ ਜਾਣੀ ਨਹੀਂ ਖੇਡਾਂ, ਤੇ ਉਹਨਾਂ ਦਾ ਯੋਗਦਾਨ ਬਹੁਤ ਆ ਰਿਹਾ ਹੈ। ਟੇਨਸ ਤੋਂ ਦੇਖੋ 40-50 ਗੱਲਾਂ ਦਾ ਬਣਾਣਾ ਆ ਰਿਹਾ, ਕਿਤੇ ਸ਼ੈਪਟਨ ਤੋਂ 25-30 ਹਜ਼ਾਰ ਦਾ ਫਰੂਟ ਉਧਰੋਂ ਆ ਰਿਹਾ, ਹਨਾ। ਸਪਾਂਸਰ ਜਿਹੜੇ ਨੇ ਓਰੀਜਨਲ ਇਲਾਕਿਆਂ ਚੋਂ ਨੇ, ਕੋਈ ਸ਼ਕਰਪਾਰੇ ਦੇ ਰਿਹਾ, ਕੋਈ ਲੱਡੂ ਦੇ ਰਿਹਾ, ਤੇ ਉਹ ਦੇ ਰਹੇ ਨੇ, ਪਰ ਉਹਨਾਂ ਨੂੰ ਵਾਪਸ ਅਸੀਂ ਕੀ ਦੇ ਰਹੇ ਹਾਂ ਖੇਡਾਂ ਨੇ। ਸੋ ਇਸ ਕਰਕੇ ਨੈਸ਼ਨਲ ਬੋਡੀ ਦੇ ਵਿੱਚ ਅਸੀਂ ਇਹ ਮਤਾ ਕੀਤਾ ਸੀਗਾ ਵੀ ਅਸੀਂ ਪਹਿਲਾਂ ਜਾਇਆ ਕਰੀਏ, ਅਸੀਂ ਰਾਗਾਂ ਦੇ ਵਿੱਚ ਕੀਰਤਨ
ਸ਼ੁਰੂ ਕਰੀਏ, ਇੱਕ ਤਾਂ ਸਾਡੇ ਜਿਹੜੇ ਫਾਈਨ ਆਰਟਸ ਆ ਸਿੱਖੀ ਦੇ ਹਾਂਜੀ ਉਹ ਉਜਾਗਰ ਹੋਣਗੇ, ਦੂਜਾ ਉਹਨਾਂ ਨੂੰ ਸੱਦਾ ਮਿਲੇਗਾ, ਹਾਂਜੀ ਤੀਜਾ ਉਹਨਾਂ ਨੂੰ ਇਹ ਲੱਗੇਗਾ ਵੀ ਅਸੀਂ ਵੀ ਇਹਦੇ ਹਿੱਸੇ ਬਣੇ ਥੋੜੇ ਜਿਹੇ, ਅਸੀਂ ਵੀ ਆਰ ਪਾਰਟ ਆਫ ਇਟ, ਸਾਨੂੰ ਵੀ ਯਾਦ ਕਰਦੇ ਨੇ ਨਾ। ਤੇ ਉਹਦੇ ਨਾਲ ਕੀ ਹੈ, ਸ਼ਮੂਲੀਅਤ ਵੱਧਦੀ ਆ, ਅਕਸ਼ ਵੱਧਦਾ ਦੁਨੀਆ ਦੇ ਵਿੱਚ ਜਿਹੜਾ ਆ ਉਹ ਇਦਾਂ ਹੁੰਦਾ ਵੀ ਸਿੱਖ ਖੇਡਾਂ ਨੇ ਤੇ ਸਿੱਖੀ ਰੰਗ ਦੇ ਵਿੱਚ ਰੰਗ ਹੋ ਰਹੀਆਂ ਨੇ, ਵਧੀਆ ਸੁਨੇਹਾ ਲੈ ਕੇ ਜਾ ਰਹੇ ਨੇ ਨਾ ਖੇਡਾਂ ਦੇ ਵਿੱਚ। ਤੇ ਇਸ ਸਾਲ ਅਸੀਂ ਫਿਰ ਨਾਲ ਬੈਟਨ ਵੀ ਲੈ ਕੇ ਜਾ ਰਹੇ ਹਾਂ, ਸਪੈਸ਼ਲ ਜਿਹੜਾ ਮੈਲਬਨ ਦੇ ਲਈ ਬਣਾਇਆ ਆ, ਤੇ ਬੱਚੇ ਫੋਟੋਆਂ ਖਿਚਾ ਰਹੇ ਨੇ, ਪਲੇਅਰ ਫੋਟੋਆਂ ਖਿਚਾ ਰਹੇ, ਇੱਕ ਯਾਦਗਾਰੀ ਬਣ ਰਹੀ ਹੈ। ਸੋ ਖੇਡਾਂ ਤੋਂ ਬਾਅਦ ਉਹ ਹੈਰੀਟੇਜ ਵਾਲਿਆਂ ਨੂੰ ਦੇ ਦਿੱਤਾ ਜਾਊਗਾ, ਆਉਣ ਵਾਲੇ ਸਾਲਾਂ 'ਚ ਉਹ ਇੱਕ ਮਤਲਬ ਹੈਰੀਟੇਜ ਆਈਟਮ ਸਾਡੀ ਬਣ ਜਾਏਗੀ। ਸੋ ਇੱਕ ਨਿਸ਼ਾਨੀਆਂ ਨੇ ਜਿਹੜੀਆਂ ਆਪਾਂ ਦੇ ਰਹੇ ਨੇ, ਇੱਕ ਮੈਮਰੀਜ਼ ਹੈ, ਇੱਕ ਫੋਟੋਗ੍ਰਾਫ, ਇੱਕ ਤੁਹਾਡੀ ਮੈਮਰੀ 'ਚ ਪ੍ਰਿੰਟ ਹੋ ਜਾਂਦੀ ਹੈ ਬਈ ਲਓ ਜੀ ਆਹ ਮਿਸਾਲ ਮੈਂ ਸੀਗਾ ਉੱਥੇ ਨਾ ਛੋਟਾ ਹੁੰਦਾ ਨਾ। ਸੋ ਇਹਦੇ ਨਾਲ ਨਾ ਜੁੜਦਾ ਹੈ, ਸੰਸਥਾ ਦੇ ਨਾਲ ਜੁੜਦੇ ਨੇ, ਖੇਡਾਂ ਨਾਲ ਜੁੜਦੇ ਨੇ। ਸੋ ਪਿਛਲੇ ਸਾਲ ਅਸੀਂ ਤਕਰੀਬਨ 12,000 ਕਿਲੋਮੀਟਰ ਟਰੈਵਲ ਕੀਤਾ ਸੀਗਾ, ਤੇ ਇਸ ਸਾਲ ਅਸੀਂ ਡਾਰਵਿਨ ਸ਼ਹਿਰ ਵੀ ਐਡ ਕੀਤਾ, ਐਲਿਸ ਸਪ੍ਰਿੰਗ ਵੀ ਕੀਤਾ, ਤੇ ਤਕਰੀਬਨ 17,500 ਕਿਲੋਮੀਟਰ ਇਸ ਵਾਰੀ ਅਸੀਂ 32-33 ਦਿਨਾਂ ਦੇ ਵਿੱਚ ਸਫ਼ਰ ਤੈਅ ਕਰਕੇ ਮੈਲਬਨ ਦੇ ਵਿੱਚ ਸਮਾਪਤੀ ਕਰਾਂਗੇ ਕੀਰਤਨ ਦੀ। ਫਿਰ ਇਸ ਵਾਰੀ ਸਿੱਖ ਆਰਟਸ ਦੀ ਗੈਲਰੀ ਲੱਗ ਰਹੀ ਹੈ, ਗੁਰਪ੍ਰੀਤ ਬਠਿੰਡਾ 40 ਪੇਂਟਿੰਗਾਂ ਪਿਛਲੇ 2 ਸਾਲ ਤੋਂ ਤਿਆਰ ਕੀਤੀਆਂ ਸਿੱਖ ਅੰਪਾਇਰ ਦੀ, ਉਹਦੀਆਂ ਪੇਂਟਿੰਗਾਂ ਦੀ ਗੈਲਰੀ ਲੱਗ ਰਹੀ ਹੈ। ਹਰਮਿੰਦਰ ਬੋਪਰ ਹੈ ਆਪਣਾ, ਬਹੁਤ ਵੱਡਾ ਵਧੀਆ ਸਕਲਪਟਰ ਹੈ, ਸਕਲਪਚਰ ਕਰਦਾ ਹੈ, ਤੇ ਉਹ ਪੰਜਾਬੀ ਦੇ ਵਿੱਚ ਫੱਟੀਆਂ ਬਣਾ ਰਿਹਾ ਹੈ। ਅੱਛਾ ਜੀ, ਉਹ ਵੀ ਅਸੀਂ ਗੁਰਮੁਖੀ ਜਾਂ ਹੋਰ ਪੰਜਾਬੀ ਆਰਟਸ ਨੂੰ ਲਿਆ ਰਹੇ ਹਾਂ, ਟੱਚ ਕਰ ਰਹੇ ਹਾਂ। ਸਿੱਖ ਫੋਰਮ ਨੂੰ ਵੀ ਪ੍ਰੋਪਰ ਰੰਗਤ ਦਿੱਤੀ ਗਈ ਹੈ, ਅਕੈਡਮਿਕ ਪੇਪਰ ਜਮ੍ਹਾਂ ਕਰਾਏ ਜਾਣਗੇ, ਪੇਪਰ ਪੜ੍ਹੇ ਜਾਣਗੇ, ਫਿਰ ਉਹਦੀ ਬੁੱਕ ਪਬਲਿਸ਼ ਕੀਤੀ ਜਾਏਗੀ, ਤਾਂ ਕਿ ਜਿਹੜੀਆਂ ਉੱਥੇ ਚਿੰਤਨ ਹੋਇਆ, ਜਿਹੜੀਆਂ ਉੱਥੇ ਤਕਰੀਰਾਂ ਹੋਈਆਂ, ਉਹ ਡਾਕੂਮੈਂਟ ਹੋਣ ਜੀ। ਤੇ ਆਉਣ ਵਾਲੇ 20-25 ਸਾਲ ਪਹਿਲਾਂ ਇਹ ਹੋਵੇ ਵੀ ਮੈਲਬਨ ਦੇ ਵਿੱਚ ਖੇਡਾਂ ਹੋਈਆਂ ਸੀ ਤੇ ਉੱਥੇ ਇਹ ਮੁੱਦੇ ਵਿਚਾਰੇ ਗਏ ਸੀ, ਉਦੋਂ ਆਹ ਸਮੱਸਿਆਵਾਂ ਸੀ। ਸੋ ਇਹਨੂੰ ਅਸੀਂ ਪੂਰੇ ਯੋਜਨਾਬੱਧ ਕਰ ਰਹੇ ਹਾਂ ਹੌਲੀ ਹੌਲੀ। ਇਹਦੇ ਲਈ ਸਾਨੂੰ ਬਹੁਤ ਰਿਸੋਰਸਿਸ ਚਾਹੀਦੇ ਆ, ਰਿਸੋਰਸਿਸ ਮਤਲਬ ਪੈਸਿਆਂ ਦੇ ਰਿਸੋਰਸਿਸ ਨਹੀਂ ਚਾਹੀਦੇ, ਸਾਨੂੰ ਸਕਿੱਲ ਰਿਸੋਰਸਿਸ ਚਾਹੀਦੇ, ਸਕਿੱਲਡ ਬੰਦੇ ਚਾਹੀਦੇ, ਡੈਡੀਕੇਟਡ ਬੰਦੇ ਚਾਹੀਦੇ, ਜਿਹੜੇ ਆਪਣੇ ਆਪਣੇ ਥਾਂ ਤੇ ਪ੍ਰੋਪਰ ਜੌਬ ਕਰ ਸਕਣ ਜੀ। ਸੋ ਇਹ ਇਸ ਵਾਰੀ ਮਤਲਬ ਅਸੀਂ ਵੱਖਰਾ ਕਰ ਰਹੇ ਹਾਂ ਜੀ। ਤੇ ਮੈਨੂੰ ਗੱਲ ਯਾਦ ਆ ਗਈ ਐਡੀਲੇਡ ਗੇਮਸ ਦੀ ਜਿਹੜੀਆਂ 2 ਸਾਲ ਪਹਿਲਾਂ ਹੋਈਆਂ ਸੀ, ਜਿੱਦਾਂ ਤੁਸੀਂ ਕਿਹਾ ਕੀਰਤਨ ਦਰਬਾਰ ਦੀ, ਉੱਥੇ ਇੱਕ ਕਿਸੇ ਨੇ ਮਾਈਕ ਲਾਇਆ ਹੋਇਆ ਸੀ, ਪੰਜਾਬੀ ਸੱਥ ਜਿਹੜੀ ਕਿ ਪਿਛਲੀ ਵਾਰ ਵੀ ਚਲਾਈ ਹੋਈ ਸੀ ਉਹਨਾਂ ਨੇ, ਵੀ ਤੁਸੀਂ ਗਾਓ ਜਾ ਕੇ, ਤੇ ਉੱਥੇ ਬਜ਼ੁਰਗ ਸੀ, ਉਹਨਾਂ ਨੇ ਕਿਹਾ ਵੀ ਨਜ਼ਾਰਾ ਆ ਜਾਂਦਾ ਜੇ ਇੱਥੇ ਢਾਡੀ ਵੀ ਲੱਗੇ ਹੁੰਦੇ। ਬਹੁਤ ਵਧੀਆ, ਉਹ ਵੀ ਵੈਸੇ ਉਪਰਾਲਾ ਹੋ ਸਕਦਾ। ਖੈਰ ਤੁਸੀਂ ਬਹੁਤ ਇਸ ਵਾਰੀ ਵੀ ਜਿਹੜੀ ਸੱਥ ਹੈ ਉਹ ਲੱਗ ਰਹੀ ਹੈ, ਕਿਉਂਕਿ ਸਿਡਨੀ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਸੀ। ਹਾਂਜੀ, ਔਰ ਉੱਥੇ ਇਹ ਸੀਗਾ ਵੀ ਪੜਾਸ ਕੱਢੋ, ਆਪਣੇ ਬੋਰਡ ਵੀ ਲਾਇਆ ਸੀ ਨਾ, ਆਪਣੇ ਆਪਣੇ ਪੜਾਸ ਕੱਢੋ, ਮਾਈਕ ਲੱਗਾ ਹੋਇਆ ਸੀ, ਤੇ ਇਸ ਵਾਰੀ ਉਹ ਪੜਾਸ 10 ਗੁਣਾ ਵੱਧ ਸੀ ਕੱਢ ਲੱਗਦਾ। ਮਾਈਕ ਤਾਂ ਪਿਛਲੀ ਵਾਰ ਹੀ ਨਹੀਂ ਹੱਥ ਆਉਂਦਾ ਸੀ ਨਾ, ਹੁਣ ਕਈ ਮਾਈਕ ਰੱਖਣੇ ਆਪਾਂ। ਤੇ ਖੈਰ ਬਹੁਤ ਵਧੀਆ, ਉਹਦੇ ਵਿੱਚ ਮੰਜੀਆਂ, ਹੋਰ ਚਰਖੇ, ਮਧਾਣੀਆਂ, ਬਹੁਤ ਵੱਡੇ ਪੱਧਰ ਤੇ ਮਤਲਬ ਆਪਣਾ ਪੁਰਾਣਾ ਪੰਜਾਬੀ ਸੱਭਿਆਚਾਰ ਉੱਤੇ ਪੇਸ਼ ਕੀਤਾ ਹੈ ਜੀ। ਬਿਲਕੁਲ, ਤੇ ਖਾਸ ਤੌਰ ਤੇ ਜਿਹੜੇ ਮੰਜੇ ਉੱਥੇ ਡਾਏ ਹੁੰਦੇ ਆ, ਤੇ ਬਾਅਦ ਵਿੱਚ ਮਾਈਕ ਫੜਾਇਆ ਜਾਂਦਾ, ਬੋਲੋ ਜੋ ਵੀ ਬੋਲਣਾ। ਇੱਕ ਹੋਰ ਗੱਲ ਜਿਹੜੀ ਮੈਂ ਸ਼ੇਅਰ ਕਰ ਰਿਹਾ, ਕਿ ਪਹਿਲੀ ਵਾਰੀ ਨਾ ਮਤਲਬ ਸੀਪ ਦਾ ਟੂਰਨਾਮੈਂਟ ਵੀ ਹੋ ਗਿਆ, ਜਿਹੜੀ ਕਿ ਬਹੁਤ ਵੱਡੀ ਡਿਮਾਂਡ ਸੀਗੀ, ਕਿਉਂਕਿ ਸਾਡੇ ਪਿੰਡਾਂ ਦਾ ਕਲਚਰ ਹੈ, ਤੇ ਕਈ ਜਿਹੜੇ ਨੇ ਇੰਡੀਆ ਤੋਂ ਪੇਰੈਂਟਸ ਆਏ ਨੇ, ਜਾਂ ਇਵਨ ਨੌਜਵਾਨ ਵੀ ਨਾ, ਉਹ ਆਪਣੇ ਉਹ ਟਾਲੀਆਂ ਹੇਠਾਂ ਬੈਠ ਕੇ, ਬੋੜਾਂ ਹੇਠਾਂ ਤਾਸ਼ ਖੇਡਣ ਦਾ ਕਲਚਰ ਜਿਹੜਾ ਮਿਸ ਕਰਦੇ। ਬਿਲਕੁਲ। ਤੇ ਦੋਸਤੋ, ਅੱਜ ਆਪਣੀ ਗੱਲਬਾਤ ਹੋ ਰਹੀ ਸੀ ਸਰਦਾਰ ਅਮਨਦੀਪ ਸਿੰਘ ਸਿੱਧੂ ਉਹਨਾਂ ਦੇ ਨਾਲ, ਜਿਹੜੇ ਕਿ ਐਨਜੇ ਕਮੇਟੀ ਸਿੱਖ ਗੇਮਸ ਦੇ ਪ੍ਰੈਜ਼ੀਡੈਂਟ ਹੈਗੇ ਨੇ, ਤੇ ਉਹਨਾਂ ਤੋਂ ਬੜੇ ਵਿਸਥਾਰ ਸਹਿਤ ਆਪਾਂ ਗੱਲਬਾਤ ਕੀਤੀ ਆ। ਸਿੱਖ ਗੇਮਸ ਕਿਵੇਂ ਕੰਮ ਕਰਦੀਆਂ, ਕਿੱਦਾਂ ਐਨਜੇ ਕਮੇਟੀ ਕੰਮ ਕਰਦੀ ਆ, ਕੀ ਕੀ ਉੱਥੇ ਹੈਗਾ ਦਰਸ਼ਕਾਂ ਦੇ ਲਈ। ਤੇ ਅਸੀਂ ਇੰਡੋਸ ਟੀਵੀ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜ਼ਰੂਰ ਸ਼ਮੂਲੀਅਤ ਕਰੋ ਮੈਲਬੌਰਨ ਦੇ ਵਿੱਚ, ਖਾਸ ਤੌਰ ਤੇ ਮੈਲਬੌਰਨ ਵਾਲੇ ਉਹ ਜ਼ਰੂਰ ਕਰਨ, ਬਹੁਤ ਵੱਡਾ ਸ਼ਹਿਰ ਹੈ। ਤੇ ਹਰ ਵਾਰੀ ਇਹ ਵੀ ਹੁੰਦਾ ਨਾ ਭਾਜੀ ਕਿ ਸਿਡਨੀ ਵਾਲੇ ਸੋਚਦੇ ਆ ਵੀ ਅਸੀਂ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਐਡੀਲੇਡ ਤੋਂ ਅਸੀਂ ਘੱਟ ਨਹੀਂ ਅੱਗੇ ਵਧਣਾ ਆ, ਤੇ ਮੈਲਬੌਰਨ ਦਾ ਚਲੋ ਡਿਮਾਂਡ ਉੱਥੇ ਜ਼ਿਆਦਾ ਆ, ਤੇ ਉਹਨਾਂ ਦਾ ਤੁਸੀਂ ਦੱਸਿਆ ਵੀ ਬਹੁਤ ਵੱਡਾ ਉਪਰਾਲਾ ਵੀ ਹੈਗਾ। ਤੇ ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਹਾਂਜੀ, ਦੇਖੋ ਸੰਦੇਸ਼ ਜੋਗਾ ਮੈਂ ਹੈ ਨਹੀਂ ਵੈਸੇ, ਸੰਦੇਸ਼ ਤਾਂ ਇਹ ਗੁਰੂ ਸਾਹਿਬ ਹਰ ਬੰਦੇ ਦੇ ਅੰਦਰ ਪ੍ਰਗਟ ਹੁੰਦੇ ਨੇ, ਬਾਣੀ ਪ੍ਰਗਟ ਹੁੰਦੀ ਹੈ। ਜਦੋਂ ਵੀ ਕੋਈ ਵੀ ਫੈਸਲਾ ਕਰਨਾ ਹੁੰਦਾ ਤਾਂ ਆਪਾਂ ਉਹਦਾ ਧਿਆਨ ਧਰੀਏ ਤਾਂ ਆਪਣੇ ਆਪ ਇਹ ਗਾਈਡ ਕਰ ਦਿੰਦਾ। ਅਸੀਂ ਤਾਂ ਇੰਨੇ ਕਹਿਣਾ ਚਾਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਕੀਰਤਨ ਅਸੀਂ ਲੈ ਕੇ ਜਾ ਰਹੇ ਹਾਂ, ਸ਼ਬਦ ਦਾ ਪ੍ਰਚਾਰ ਕਰ ਰਹੇ ਹਾਂ, ਇਹੀ ਕਰ ਰਹੇ ਹਾਂ। ਤੇ ਬਸ ਇਹੀ ਹੈ ਕਿ ਆਪਣੀ ਜਿਹੜੀ ਕੌਮ ਹੈ ਉਹਦੀ ਵਧੀਆ ਇਮੇਜ ਜਾਣੀ ਚਾਹੀਦੀ ਹੈ, ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਆਪਣਾ ਵਧੀਆ ਨਾਮ ਹੋਣਾ ਚਾਹੀਦਾ ਆ, ਤੇ ਆਪਸ ਦੇ ਵਿੱਚ ਸਦਭਾਵਨਾ ਜਿਹੜੀ ਆ ਉਹ ਰਹਿਣੀ ਚਾਹੀਦੀ ਹੈ। ਥੋੜੇ ਥੋੜੇ ਫਰਕ ਹੁੰਦੇ ਨੇ, ਡਿਫਰੈਂਸਿਸ ਹੁੰਦੇ ਨੇ,
ਪਰ ਉਹ ਥੋੜੇ ਹੀ ਰਹਿਣੇ ਚਾਹੀਦੇ, ਉਹ ਵੱਡੇ ਨਹੀਂ ਬਣਾ ਲੈਣੇ ਚਾਹੀਦੇ। ਹੂੰ। ਸੋ ਇਸ ਕਰਕੇ ਆਪਾਂ ਰਲੀਏ ਮਿਲੀਏ ਖੇਡਾਂ ਜਿਹੜੀਆਂ ਨੇ ਉਹ ਇਹਨਾਂ ਦੂਰੀਆਂ ਨੂੰ ਮਿਟਾਉਂਦੀਆਂ ਨੇ, ਇੱਕ ਮੈਦਾਨ ਦੇ ਵਿੱਚ ਇਕੱਠੇ ਹੋ ਜਾਈਦਾ ਹੈ ਜੀ। ਤੇ ਬਸ ਇਹੀ ਹੈ ਕਿ ਵੱਧ ਚੜ੍ਹ ਕੇ ਪਹੁੰਚੋ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰੀਕ ਸਿੰਘ ਸਿੱਧੂ ਸਾਹਿਬ। ਤੇ ਦੋਸਤੋ ਅਸੀਂ ਗੱਲਬਾਤ ਕੀਤੀ ਹੈ ਸਿੱਖ ਗੇਮਸ ਦੇ ਬਾਰੇ, ਤੇ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਵੀ ਇੰਡੋਸ ਟੀਵੀ ਬਕਾਇਦਾ ਲਾਈਵ ਜਿਹੜਾ ਬ੍ਰੌਡਕਾਸਟ ਕਰੇਗਾ 3 ਦਿਨ ਇਸ ਗੇਮਸ ਦੇ ਉੱਤੇ। 3 ਦਿਨ ਕੀ ਹੋ ਰਿਹਾ ਉੱਤੇ ਗੇਮਸ ਦੇ ਉੱਤੇ ਜੋ ਹੈਗਾ ਆ, ਕਿਉਂਕਿ ਦੇਸ਼ ਵਿਦੇਸ਼ਾਂ ਤੋਂ ਪਹਿਲਾਂ ਤਾਂ ਅਸੀਂ ਰੇਡੀਓ ਦੇ ਜ਼ਰੀਏ ਅਸੀਂ ਜੁੜਦੇ ਰਹੇ ਹਾਂ, ਪਰ ਇਸ ਵਾਰ ਅਸੀਂ ਤੁਹਾਨੂੰ ਲਾਈਵ ਜਿਹੜੀ ਆ ਬ੍ਰੌਡਕਾਸਟਿੰਗ ਤੁਹਾਨੂੰ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਇਹਨਾਂ ਗੇਮਸ ਨੂੰ ਆਪਣੇ ਘਰ ਬੈਠੇ ਹੋਏ, ਕਿਤੇ ਵੀ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋ, ਤੁਸੀਂ ਜ਼ਰੂਰ ਇਸ ਚੀਜ਼ ਦਾ ਆਨੰਦ ਜ਼ਰੂਰ ਉਠਾਓ ਤੇ ਕੁਛ ਨਾ ਕੁਛ ਜ਼ਰੂਰ ਸਿੱਖਿਓ ਵੀ ਇੰਨੇ ਲੋਕਾਂ ਨੂੰ ਇਕੱਠਾ ਕਰਨਾ ਇੱਕ ਬਹੁਤ ਵੱਡੀ ਇੱਕ ਤਰ੍ਹਾਂ ਦਾ ਉਪਰਾਲਾ ਆ। ਤੇ ਅਸੀਂ ਸਲਾਮ ਵੀ ਕਰਦੇ ਹਾਂ ਉਹਨਾਂ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਚੱਕਿਆ, ਤੇ ਸਲਾਮ ਨੌਜਵਾਨ ਪੀੜ੍ਹੀ ਨੂੰ ਵੀ ਹੈ, ਐਜ਼ ਏ ਕਮੇਟੀ ਨੂੰ ਵੀ ਆ, ਤੇ ਦਰਸ਼ਕਾਂ ਨੂੰ ਵੀ ਆ, ਖਿਡਾਰੀਆਂ ਨੂੰ।